ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਜੂਨ ਦਾ ਮਹੀਨਾ ਹਰ ਸਿੱਖ ਦੇ ਅੰਦਰ ਤੜਫਾਹਟ ਪੈਦਾ ਕਰਦਾ ਹੈ। ਬੀਤੇ ਇਤਿਹਾਸ ਵਿੱਚ ਜਿੱਥੇ ਇਸ ਮਹੀਨੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਵੀ ਇਸ ਮਹੀਨੇ ਹੀ ਸ਼ਹੀਦ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਠੀਕ 31 ਸਾਲ ਪਹਿਲਾਂ ਭਾਰਤੀ ਫੌਜ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਮੌਕੇ ਹੀ ਸ੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੀ। ਵਿਊਅਰਸ, ਬ੍ਰਾਹਮਣਵਾਦ ਦੀਆਂ ਖਤਰਨਾਕ ਚਾਲਾਂ ਅਤੇ ਖਤਰਿਆਂ ਸੰਬੰਧੀ ਸਿੱਖ ਸਕਾਲਰ ਸਰਦਾਰ ਗੁਰਤੇਜ ਸਿੰਘ ਜੀ ਨੇ ਆਪਣੀ ਕਿਤਾਬਾਂ ਅਤੇ ਲਿਖਤਾਂ ਰਾਹੀਂ ਕਾਫੀ ਜਾਣਕਾਰੀ ਦਿੱਤੀ ਹੈ। ਅੱਜ ਅਸੀਂ ਉਹਨਾਂ ਨਾਲ ਜੂਨ 84 ਦੇ ਘੱਲੂਘਾਰੇ ਅਤੇ ਹੋਰ ਬਹੁਤ ਸਾਰੇ ਕਰੰਟ ਇਸ਼ੂਜ਼ ਦੇ ਉੱਪਰ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਗੁਰਤੇਜ ਸਿੰਘ ਫਰਮ ਚੰਡੀਗੜ੍ਹ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਮੌਕੇ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਦਿਓ ਅਤੇ ਇਹ ਵੀ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਸਰਕਾਰ ਅਤੇ ਸਮਾਜ ਤੋਂ ਸਿੱਖ ਕੌਮ ਨੂੰ ਕੀ ਖਤਰੇ ਹਨ, ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਬੀਬੀ, ਜੂਨ 84 ਦੇ ਬਾਰੇ ਬਾਰ-ਬਾਰ ਇਹ ਦਿਨ ਸਾਡੇ ਵਾਸਤੇ ਬਦਕਿਸਮਤੀ ਔਰ ਦੁੱਖਾਂ ਦਾ ਸੁਨੇਹਾ ਲੈ ਕੇ ਆਉਂਦਾ ਹੈ। ਹਾਂਜੀ, ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ ਨਾਲ ਹੋ ਨਹੀਂ ਸਕਦਾ, ਕਿਉਂਕਿ ਇਹ ਇੱਕ ਡੈਮੋਕ੍ਰੇਸੀ ਹੈ, ਲੋਕ ਰਾਜ ਹੈ, ਜਿੱਥੇ ਲੋਕਾਂ ਦੇ ਅਧਿਕਾਰ ਹਨ, ਜਿੱਥੇ ਇੱਕ ਜੁਡੀਸ਼ਰੀ ਹੈ ਜਿਹੜੀ ਕਿ ਸਾਰੇ ਨਾਲ ਨਿਆਂ ਕਰਦੀ ਹੈ। ਅਸੀਂ ਇਹ ਗੱਲਾਂ ਸੋਚ ਕੇ ਆਪਣੇ ਮਨ ਨੂੰ ਤਿਫਲ ਤਸੱਲੀਆਂ, ਬੱਚਿਆਂ ਵਾਲੀਆਂ ਤਸੱਲੀਆਂ ਦਿੰਦੇ ਹਾਂ ਹਰ ਸਾਲ, ਔਰ ਹਰ ਸਾਲ ਕੋਈ ਨਵੇਂ ਦੇ ਨਵੇਂ ਬਾਜ ਉਗੜਦੇ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਇਸ ਤਰ੍ਹਾਂ ਦੀ ਧਰਮ ਨਿਆਂ ਦੀ, ਕਾਨੂੰਨ ਦੀ ਕੋਈ ਸਰਕਾਰ ਨਹੀਂ ਤੇ ਨਾ ਹੀ ਕੋਈ ਇਸ ਦੇ ਵਿੱਚ ਸਾਡੇ ਵਾਸਤੇ ਤਸੱਲੀ ਵਾਲਾ ਕੁਛ ਅਗਾਂਹ ਲੱਭਣ ਨੂੰ ਮਿਲਦਾ ਹੈ। ਕੱਲ ਪਰਸੋਂ ਸੋਲੀ ਸੋਰਾਬ ਜੀ, ਜੋ ਕਿ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋ ਰਿਹਾ ਹੈ, ਉਸਨੇ ਜੱਜਾਂ ਨੂੰ ਕਿਹਾ ਕਿ ਤੁਸੀਂ ਜਰਾ ਬੁਰਕੇ ਪਾ ਕੇ ਬਾਹਰ ਨਿਕਲ ਕੇ ਤਾਂ ਦੇਖੋ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਨੇ। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਨੂੰ ਉਸਨੇ ਕਿਹਾ, ਔਰ ਉਸਨੇ ਕਿਹਾ ਕਿ ਤੁਸੀਂ ਲੋਕ ਨਾ ਤਾਂ ਸਿੱਖਾਂ ਨਾਲ ਨਿਆਂ ਕਰ ਸਕੇ 1984 ਦਾ, ਤੇ ਨਾ 2002 ਦੇ ਵਿੱਚ ਮੁਸਲਮਾਨਾਂ ਦੇ ਨਾਲ ਨਿਆਂ ਕਰ ਸਕੇ ਜੋ ਗੁਜਰਾਤ ਦੇ ਵਿੱਚ ਹੋਇਆ। ਸੋ ਨਵੀਆਂ ਤੋਂ ਨਵੀਆਂ ਪਰਤਾਂ ਇਸ ਦੀਆਂ ਸਾਡੀ ਬਦਕਿਸਮਤੀ ਦੀਆਂ ਹਰ ਸਾਲ ਖੁੱਲਦੀਆਂ ਹਨ। ਅਸੀਂ ਹੁਣ ਇਹਨਾਂ ਹਾਲਤਾਂ ਦੇ ਵਿੱਚ ਇਸ ਮੁਲਕ ਦੇ ਵਿੱਚ ਅਸੀਂ ਰਹਿਣਾ ਹੈ, ਔਰ ਇਸ ਮੁਲਕ ਦੇ ਵਿੱਚ ਅਸੀਂ ਤਰੱਕੀ ਕਰਨੀ ਹੈ। ਇਸ ਮੁਲਕ ਦੇ ਵਿੱਚ ਇਸ ਮੁਲਕ ਨੂੰ ਅਸੀਂ ਉਸ ਰਾਹ ਦੇ ਉੱਤੇ ਤੋਰਨਾ ਹੈ ਜਿਹੜਾ ਕਿ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਸਰਬੱਤ ਦੇ ਭਲੇ ਦਾ ਮਾਰਗ। ਅਸੀਂ ਇਸ ਦੇ ਬਾਰੇ ਕੌਨਸ਼ੀਅਸ ਨਹੀਂ ਹੋ ਰਹੇ। ਅਸੀਂ ਇਸ ਦੇ ਵਿੱਚੋਂ ਆਪਣੇ ਐਸਕੇਪ ਕਰਨ ਦੀ ਨਾ, ਜਿਵੇਂ ਐਸਕੇਪਿਸਟ ਮੈਂਟੈਲਿਟੀ ਬਣਾ ਕੇ ਕੁਝ ਲੋਕ ਤਾਂ ਢੋਲਕੀਆਂ ਛਾਣੇ ਕੁੱਟਣ ਤੇ, ਔਰ ਕੁਝ ਲੋਕ ਇਹ ਦੱਸਣ ਤੇ ਸਾਨੂੰ ਵੀ ਅਸੀਂ ਗਲਤ ਕਰ ਰਹੇ ਹਾਂ, ਇਸ ਦੇ ਉੱਤੇ ਜ਼ੋਰ ਲਾ ਰਹੇ ਹਨ। ਇਹ ਸਾਰਾ ਕੁਝ ਛੱਡ ਕੇ ਸਾਨੂੰ ਕਨਸੈਂਟਰੇਟ ਕਰਨਾ ਚਾਹੀਦਾ ਹੈ ਕਿ ਸਾਡਾ ਫਰਜ਼ ਕੀ ਹੈ। ਗੁਰੂ ਸਾਹਿਬ ਦੇ ਵੇਲੇ ਵੀ ਇਸ ਤਰ੍ਹਾਂ ਦਾ ਕੰਮ ਸੀ। ਸਾਡਾ ਫਰਜ਼ ਹੈ, ਅਸੀਂ ਉਸ ਵੇਲੇ ਵੀ 11% ਸੀ, ਔਰ ਕਈ ਵਾਰੀ ਤਾਂ ਇਸ ਤੋਂ ਵੀ ਘੱਟ ਸੀ। ਇਸ ਵੇਲੇ ਅਸੀਂ ਰਾਜ ਕੀਤਾ, ਉਸ ਵੇਲੇ ਇਸ ਖਿੱਤੇ ਦੇ ਉੱਤੇ ਰਾਜ ਕੀਤਾ ਜਿਹੜਾ ਸਭ ਤੋਂ ਵੱਡਾ ਅੰਪਾਇਰ ਸੀ, ਚਾਹੇ ਅਕਬਰ ਦੇ ਚਾਹੇ ਅਸ਼ੋਕ ਦੇ ਅੰਪਾਇਰ ਨਾਲ ਉਸਨੂੰ ਤੁਸੀਂ ਕੰਪੇਅਰ ਕਰੋ, ਸਭ ਤੋਂ ਵੱਡਾ ਸੀ। ਅਸੀਂ ਇਹਦੇ ਵਿੱਚ ਰਾਜ ਕੀਤਾ ਤੇ ਅਸੀਂ ਉਸ ਵੇਲੇ ਸਿਰਫ ਆਪਣੇ ਇਖਲਾਕੀ ਤੌਰ ਦੇ ਉੱਤੇ ਜੋ ਸਾਡੇ ਵਿੱਚ ਮੋਰਲ ਸੁਪੀਰੀਅਰਿਟੀ ਸੀ, ਜੋ ਅਸੀਂ ਲੋਕਾਂ ਦੀ ਭਲਾਈ ਦਾ ਔਰ ਪਰਮਾਤਮਾ ਦਾ ਭੈ ਮਨ ਦੇ ਵਿੱਚ ਰੱਖਦੇ ਸਾਂ, ਉਸ ਦੇ ਕਾਰਨ ਰਾਜ ਕੀਤਾ। ਸੋ ਸਾਨੂੰ ਇਹਨਾਂ ਗੱਲਾਂ ਨੂੰ ਦੁਬਾਰੇ ਚਿਤਾਰਨਾ ਚਾਹੀਦਾ ਹੈ ਔਰ ਤਿਆਰੀ ਕਰਨੀ ਚਾਹੀਦੀ ਹੈ ਕਿ ਅਸੀਂ ਅਗਾਂਹ ਨੂੰ ਇਹ ਮੁਲਕ ਨਿਗਰ ਜਾਣਾ ਹੈ, ਔਰ ਦਿਨੋਂ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਨਿਗਰ ਰਿਹਾ ਹੈ। ਜਿਸ ਮੁਲਕ ਦੀ ਨਿਆਂ ਨਹੀਂ ਕਰ ਸਕਦੀ, ਉਸ ਮੁਲਕ ਕਦੋਂ ਤੱਕ ਕਾਇਮ ਰਹੇਗਾ? ਇਸ ਕਰਕੇ ਸਾਨੂੰ ਉਸ ਦਿਨ ਦੀ ਤਿਆਰੀ ਕਰਨੀ ਚਾਹੀਦੀ ਹੈ ਜਦੋਂ ਦੁਨੀਆ, ਇੱਥੋਂ ਦੇ ਲੋਕ ਇਸ ਨਿਜ਼ਾਮ ਤੋਂ ਅੱਕ ਕੇ ਕਹਿਣਗੇ ਕਿ ਸਾਨੂੰ ਕੋਈ ਧਰਮੀ ਲੋਕ ਚਾਹੀਦੇ ਨੇ, ਔਰ ਉਸ ਵਾਸਤੇ ਸਾਨੂੰ ਆਪਣਾ ਇੱਥੇ ਪੰਜਾਬ ਦੇ ਵਿੱਚ ਕਮ ਅਜ਼ ਕਮ ਇਹ
ਸਾਬਤ ਕਰਨਾ ਚਾਹੀਦਾ ਹੈ ਕਿ ਅਸੀਂ ਲੋਕ ਹਾਂ ਜਿਹੜੇ ਕਿ ਇਹਨਾਂ ਸਾਰੀਆਂ ਬਿਮਾਰੀਆਂ ਵਾਪਤਾਂ ਤੋਂ ਨਿਰਲੇਪ ਹਾਂ ਔਰ ਅਸੀਂ ਗੁਰੂ ਦੇ ਰਾਹ ਦੇ ਦੱਸੇ ਅਨੁਸਾਰ ਅਸੀਂ ਉਸ ਹਲੇਮੀ ਰਾਜ ਨੂੰ ਵਾਪਸ ਮੋੜ ਕੇ ਲਿਆ ਸਕਦੇ ਹਾਂ ਜਿਹੜਾ ਕਿ ਸਾਡੇ ਗੁਰੂ ਨੇ ਸਾਨੂੰ ਦੱਸਿਆ ਔਰ ਉਹਦੇ ਵਿੱਚ ਸਾਰੇ ਸੌਖੇ ਰਹਿਣਗੇ। ਇਹ ਯਕੀਨ ਦਿਵਾਉਣਾ ਲੋਕਾਂ ਨੂੰ। ਔਰ ਫਿਰ ਸਾਡੇ ਸਾਹਮਣੇ ਕੋਈ ਐਸੀ ਗੱਲ ਨਹੀਂ। ਹੁਣ ਤੁਸੀਂ ਆਪੇ ਹੀ ਦੇਖਿਆ ਕਿ ਜਿਹੋ ਜਿਹਾ ਵੀ ਸੀ ਉਹ ਮਨਮੋਹਨ ਸਿੰਘ, ਉਸ ਨੂੰ 10 ਸਾਲ ਇੱਥੇ ਰਾਜ ਕਰਨ ਦਾ ਮੌਕਾ ਤਾਂ ਮਿਲਿਆ, ਕੋਈ ਗੁਣ ਉਸ ਦੇ ਵਿੱਚ ਸੀ। ਇਹ ਸਾਡੀ ਗੁਣਾਂ ਦੀ ਸਰਕਾਰ ਹੋ ਸਕਦੀ ਹੈ। ਗੁਰੂ ਸਾਹਿਬ ਨੇ ਜਿਸ ਵੇਲੇ ਅੰਮ੍ਰਿਤ ਛਕਾਇਆ ਤਾਂ ਉਸ ਵੇਲੇ ਉਹਨਾਂ ਨੇ ਸਾਨੂੰ ਇਹ ਨਹੀਂ ਸੀ ਕਿਹਾ ਕਿ ਤੁਸੀਂ ਵੱਡੀਆਂ ਵੱਡੀਆਂ ਤੋਪਾਂ ਦੇ ਨਾਲ ਤੇ ਇਸ ਸੰਸਾਰ ਦੇ ਉੱਤੇ ਆਪਣੇ ਛਾ ਜਾਓ ਜਾਂ ਤੁਸੀਂ ਕਿਰਪਾਨਾਂ ਲੈ ਕੇ ਨਿਕਲ ਜਾਓ ਔਰ ਸਾਰੀ ਦੁਨੀਆ ਨੂੰ ਕਰ ਦਿਓ। ਐਸਾ ਕੁਝ ਨਹੀਂ ਸੀ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਸੀ ਕਿ ਐਸੇ ਗੁਣ ਆਪ ਦੇ ਵਿੱਚ ਪੈਦਾ ਕਰੋ ਤਾਂ ਕਿ ਦੁਨੀਆ ਤੁਹਾਡੇ ਵੱਲ ਦੇਖੇ ਔਰ ਉਹ ਕਹੇ ਕਿ ਜੋ ਸਾਨੂੰ ਆਸ਼ਾ ਦੀ ਕਿਰਨ ਦਿਸ ਰਹੀ ਹੈ ਸਿਰਫ ਇਹ ਸਮਾਜ ਤੋਂ ਦਿਸ ਰਹੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹਨਗੀਆਂ ਜੇ ਅਸੀਂ ਗ੍ਰਹਿਣ ਕਰਾਂਗੇ ਔਰ ਕਰਨੀਆਂ ਚਾਹੀਦੀਆਂ। ਅੱਜ ਬੜਾ ਮੌਕਾ ਹੈ। ਸਾਰੇ ਗੁਰੂ ਦੇ ਉਪਦੇਸ਼ ਇੰਨੇ ਸਾਡੇ ਸਾਹਮਣੇ ਪ੍ਰਗਟ ਹੋ ਗਏ ਨੇ ਕਿ ਜਿਸ ਤਰ੍ਹਾਂ ਦਾ ਮੀਡੀਆ ਇਤਿਹਾਸ ਸਾਡੇ ਸਾਹਮਣੇ ਚੱਲ ਰਿਹਾ ਹੈ ਉਸ ਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਰਿਹਾ ਹੈ ਕਿ ਗੁਰੂ ਦਾ ਉਦੇਸ਼ ਕੀ ਸੀ, ਉਪਦੇਸ਼ ਕੀ ਸੀ ਔਰ ਸਿੱਖਾਂ ਦੇ ਕਾਰਨਾਮੇ ਕੀ ਸਨ ਔਰ ਕਿਸ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਧਾਰਨ ਕਰਕੇ ਗੁਰੂ ਦੇ ਉਪਦੇਸ਼ ਨੂੰ, ਸਿੱਖਾਂ ਦੇ ਕਾਰਨਾਮਿਆਂ ਨੂੰ ਆਪਣੇ ਮੱਦੇ ਨਜ਼ਰ ਰੱਖਦੇ ਹੋਏ ਕਿਸ ਤਰ੍ਹਾਂ ਨਾਲ ਅਸੀਂ ਸੰਸਾਰ ਦੇ ਉੱਤੇ ਆਪਣਾ ਸਾਰਾ ਸੰਸਾਰ ਨੂੰ ਆਪਣੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਬਖਸ਼ੀਆਂ ਦਾਤਾਂ ਉਹਨਾਂ ਦਾ ਕਾਇਲ ਕਰ ਸਕਦੇ ਹਾਂ। ਇਹ ਸਾਰੇ ਸਾਧਨ ਸਾਡੇ ਕੋਲ ਅੱਜ ਮੌਜੂਦ ਹਨ। ਹੁਣ ਸਿਰਫ ਸਾਡੇ ਆਪਣੇ ਆਪ ਨੂੰ ਸੰਭਾਲ ਕੇ ਇਸ ਰਾਹ ਦੇ ਉੱਤੇ ਤੁਰਨ ਦੀ ਲੋੜ ਹੈ ਤੇ ਤਾਂ ਫਿਰ ਅਸੀਂ ਇਹ ਉਹੀ ਰੁਤਬਾ ਫਿਰ ਹਾਸਲ ਕਰ ਸਕਦੇ ਹਾਂ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ। ਜੀ ਤੇ ਵੀਰ ਜੀ ਹੁਣ ਅਸੀਂ ਕਰਨ ਮੁੱਦਿਆਂ ਵੱਲ ਵੀ ਆਉਣੇ, ਉਸ ਤੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਐਲ.ਕੇ. ਅਡਵਾਨੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਭਾਰਤ ਦੇ ਵਿੱਚ ਐਮਰਜੈਂਸੀ ਲਗਾਉਣ ਦੀਆਂ ਪੋਸੀਬਿਲਿਟੀਜ਼ ਹਨ। ਇਸ ਬਿਆਨ ਤੇ ਬੜਾ ਹੀ ਬਵੇਲਾ ਮਚਾਇਆ ਹੋਇਆ ਹੈ ਇੰਡੀਆ ਦੇ ਵਿੱਚ। ਤੁਸੀਂ ਇਸ ਨੂੰ ਕਿਸ ਕੰਟੈਕਸਟ ਦੇ ਵਿੱਚ ਵੇਖਦੇ ਹੋ? ਆਲਸੋ ਸੈਕੰਡ ਪਾਰਟ ਇਜ਼ ਕਿ ਜਿਸ ਤਰ੍ਹਾਂ ਬਾਹਰ ਦੇ ਜਿਹੜੇ ਬੱਚੇ ਨੇ ਬਾਹਰ ਦੇਸ਼ਾਂ ਦੇ ਵਿੱਚ ਵੀ ਡੋਨਟ ਨੋ ਕਿ ਜਿਹੜੇ ਇੰਡੀਆ ਦੇ ਵਿੱਚ ਐਮਰਜੈਂਸੀ ਲੱਗਦੀ ਨੇ ਉਸਦੇ ਵੀ ਵੇਰਵੇ ਅਸੀਂ ਚਾਹਾਂਗੇ ਕਿ ਤੁਸੀਂ ਸਭ ਦਰਸ਼ਕਾਂ ਨਾਲ ਸਾਂਝੇ ਕਰੋ ਕਿ ਕੀ ਹੁੰਦੀ ਹੈ ਐਮਰਜੈਂਸੀ ਭਾਰਤ ਦੇ ਵਿੱਚ। ਐਮਰਜੈਂਸੀ ਦੇ ਬਾਰੇ ਆਪਾਂ ਪਿਛਲੇ ਵਾਰੀ ਦੇਖਿਆ ਸੀ 1975-70 ਜਿਹੜੀ 19 ਮਹੀਨਿਆਂ ਵਾਸਤੇ ਐਮਰਜੈਂਸੀ ਲੱਗੀ ਸੀ ਉਸ ਦੇ ਵਿੱਚ ਸਾਰੇ ਲੋਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਦੇ ਅਨੁਸਾਰ ਜੋ ਸਨ, ਇੱਕ ਜੱਜ ਨੇ ਤਾਂ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਤਾਂ ਇੱਥੋਂ ਤੱਕ ਚੀਫ ਜਸਟਿਸ ਨੇ ਇਹ ਕਹਿ ਦਿੱਤਾ ਸੀ ਕਿ ਕਿਸੇ ਨੂੰ ਜਿਉਣ ਦਾ ਅਧਿਕਾਰ ਵੀ ਹੁਣ ਨਹੀਂ ਪ੍ਰਾਪਤ, ਉਹ ਵੀ ਖੋਇਆ ਜਾ ਸਕਦਾ ਜਿਸ ਵੇਲੇ ਮਰਜ਼ੀ। ਜਿਉਣ ਦਾ ਅਧਿਕਾਰ ਤਾਂ ਵੈਸੇ ਵੀ ਐਮਰਜੈਂਸੀ ਤੋਂ ਬਿਨਾਂ ਵੀ ਕਿਹਨੂੰ ਪ੍ਰਾਪਤ ਹੈ। ਹੁਣ ਤੁਸੀਂ ਦੇਖ ਰਹੇ ਹੋ ਕਿ ਜੰਮੂ ਦੇ ਵਿੱਚ ਕਿਸ ਤਰ੍ਹਾਂ ਨਾਲ ਇੱਕ ਬੱਚਾ ਆਪਣੇ ਘਰੋਂ ਆਪਣੇ ਮਾਂ-ਬਾਪ ਵਾਸਤੇ ਦਵਾਈ ਲੈਣ ਵਾਸਤੇ ਨਿਕਲਿਆ ਔਰ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਖੈਰ ਉਹ ਅਧਿਕਾਰ ਵੀ ਐਮਰਜੈਂਸੀ ਦੇ ਵਿੱਚ ਹੁਣ ਕਮ ਸੇ ਕਮ ਅਸੀਂ ਇਸ ਦਾ ਰੌਲਾ ਪਾ ਸਕਦੇ ਹਾਂ, ਐਮਰਜੈਂਸੀ 'ਚ ਇਸ ਦਾ ਰੌਲਾ ਵੀ ਨਹੀਂ ਪਾ ਸਕਦੇ। ਇਸ ਤਰ੍ਹਾਂ ਹੀ ਸਾਡੇ ਉਹ ਇੱਕ ਬਟਾਲੇ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ 2012 ਦੇ ਵਿੱਚ, ਉਸ ਦੇ ਬਾਰੇ ਵੀ ਆਪਾਂ ਜਾਣਦੇ ਹਾਂ। ਇਹ ਸਭ ਨੂੰ ਕਿਸੇ ਨੂੰ ਵੀ ਕਿਸੇ ਵੇਲੇ ਇਹ ਸਿਚੁਏਸ਼ਨ ਸਾਹਮਣੇ ਆ ਸਕਦਾ ਹੈ। ਲੇਕਿਨ ਐਮਰਜੈਂਸੀ ਸਾਰੇ ਮੁਲਕ ਦੇ ਉੱਤੇ ਲਾਗੂ ਕਰਕੇ ਸਾਰੇ ਲੋਕਾਂ ਦੇ ਅਧਿਕਾਰ ਖਤਮ ਕਰਦੇ ਨੇ ਔਰ ਸ਼ਹਿਰੀ ਅਧਿਕਾਰ ਜਿੰਨੇ ਹਨ ਉਹ ਸਾਰੇ ਖਤਮ ਕਰਦੇ ਨੇ। ਇਹ ਐਮਰਜੈਂਸੀ ਦੀ ਅਲਾਮਤ ਸੀ ਔਰ ਲਾਈ ਗਈ ਸੀ ਸਿਰਫ ਇੱਕ ਆਦਮੀ ਨੂੰ, ਇੱਕ ਔਰਤ ਨੂੰ ਬਚਾਉਣ ਵਾਸਤੇ ਔਰ ਉਸ ਦੇ ਪਰਿਵਾਰ ਦਾ ਜਿਹੜਾ ਸੱਤਾ ਦਾ ਰਾਹ ਹੈ ਉਸ ਨੂੰ ਪੱਧਰਾ ਕਰਨ ਵਾਸਤੇ। ਹੁਣ ਜਿਹੜਾ ਅਡਵਾਨੀ ਨੇ ਕਿਹਾ, ਅਡਵਾਨੀ ਵਿਚਾਰਾ ਤਾਂ ਨਹੀਂ ਹੈ ਉਹ, ਖੈਰ ਸਿੱਖਾਂ ਦੇ ਵਾਸਤੇ ਤਾਂ ਉਹ ਉਨਾ ਹੀ ਦੁਸ਼ਮਣ ਹੈ ਜਿੰਨਾ ਮੋਦੀ ਹੈ ਜਾਂ ਦੂਸਰੇ RSS ਵਾਲੇ ਜਾਂ ਦੂਸਰੇ ਹਨ। ਲੇਕਿਨ ਉਹ ਅਡਵਾਨੀ ਇਸ ਵੇਲੇ ਇਸ ਨਿਜ਼ਾਮ ਤੋਂ ਨਿਰਾਸ਼ ਹੈ। ਉਸ ਨੂੰ ਉਹ ਸਮਝਦਾ ਹੈ ਕਿ ਉਸ ਦਾ ਪ੍ਰਧਾਨ ਮੰਤਰੀ ਬਣਨ ਦਾ ਹੱਕ ਬਣਦਾ ਸੀ, ਲੇਕਿਨ ਉਸ ਨੂੰ ਇਹ ਭੁੱਲ ਗਿਆ ਕਿ ਕੋਈ ਕਿਸੇ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਉਂਦਾ। ਉਹ ਇਸ ਬੰਦੇ ਨੂੰ, ਨਰਿੰਦਰ ਮੋਦੀ ਨੂੰ
ਉਸਨੇ ਪ੍ਰਪੋਜ਼ ਕੀਤਾ ਔਰ ਉਸਨੇ ਸਪੋਰਟ ਕੀਤਾ, ਇਸ ਦੇ ਹੱਕ ਦੇ ਵਿੱਚ ਭੁਗਤਿਆ। 2002 ਦੇ ਵਿੱਚ ਵੀ ਉਸਨੇ ਇਸ ਦੀ ਮਦਦ ਕੀਤੀ ਜਦੋਂ ਕਿ ਵਾਜਪਾਈ ਵੀ ਇਹ ਕਹਿਣ ਲੱਗਿਆ ਸੀ ਕਿ ਇਹ ਧਰਮ ਨਹੀਂ, ਰਾਜ ਧਰਮ ਨਹੀਂ ਨਿਭਾ ਰਿਹਾ। ਉਸ ਵੇਲੇ ਵੀ ਜੇ ਉਸ ਦੀ ਸਪੋਰਟ ਨਾ ਕਰਦਾ ਤਾਂ ਸ਼ਾਇਦ ਉਸਨੂੰ ਕੋਈ ਉਸਦਾ ਨਤੀਜਾ ਭੁਗਤਣਾ ਪੈਂਦਾ। ਲੇਕਿਨ ਉਹ ਉਸ ਹਰ ਦੌਰ ਦੇ ਵਿੱਚ ਇਸ ਦੀ ਸਪੋਰਟ ਕਰਦਾ ਰਿਹਾ, ਇਸ ਦੀ ਮਦਦ ਕਰਦਾ ਰਿਹਾ, ਇਸ ਨੂੰ ਸੱਤਾ ਦੇ ਰਾਹ ਤੇ ਤੋਰਦਾ ਰਿਹਾ। ਹੁਣ ਅਡਵਾਨੀ ਨੂੰ ਲੱਗਦਾ ਹੈ ਕਿ ਉਸ ਨੂੰ ਸਾਰੀ ਸੱਤਾ ਦੇ ਵਿੱਚੋਂ ਔਰ ਰਾਜਕਾਜ ਦੇ ਵਿੱਚੋਂ ਮਨਫੀ ਕਰ ਦਿੱਤਾ ਗਿਆ। ਉਸ ਦੇ ਜਿਹੜੇ ਸਪੋਰਟਰ ਹਨ, ਜਿਸ ਦੇ ਵਿੱਚ ਸੁਸ਼ਮਾ ਸਵਰਾਜ ਵੀ ਹੈ, ਇਹਨਾਂ ਲੋਕਾਂ ਨੂੰ ਅਰੁਣ ਜੇਤਲੀ ਦਾ ਖੈਰ ਸਰਕਾਰ ਦੇ ਨਾਲ ਮਿਲ ਗਿਆ, ਮੋਦੀ ਦੇ ਨਾਲ ਮਿਲ ਗਿਆ, ਉਹ ਵੱਖਰੀ ਗੱਲ ਹੈ। ਲੇਕਿਨ ਜਿੰਨੇ ਵੀ ਉਹਦੇ ਸਪੋਰਟਰ ਹਨ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਸਰਕਾਰ ਦੇ ਵਿੱਚ ਨਿਸ਼ਫਲ ਕੀਤਾ ਜਾ ਰਿਹਾ ਹੈ। ਨਿਸ਼ਕਰਸ਼ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਔਰ ਸਾਰਾ ਕੁਝ ਮੋਦੀ ਆਪਣੇ ਹੱਥ ਦੇ ਵਿੱਚ ਲੈ ਰਿਹਾ। ਹੁਣ ਇਹੋ ਜਿਹਾ ਜਿਹੜਾ ਨਿਜ਼ਾਮ ਹੁੰਦਾ ਹੈ ਉਸਨੇ, ਕਿਉਂਕਿ ਲੋਕ ਰਾਜ ਹੈ, ਇੰਨਾ ਵੱਡਾ ਮੁਲਕ ਹੈ ਔਰ ਇਸ ਮੁਲਕ ਨੂੰ ਕੋਈ ਇੱਕ ਬੰਦਾ ਕਹੇ ਕਿ ਮੈਂ ਇਕੱਲਾ ਚਲਾ ਸਕਦਾ ਹਾਂ, ਇਹ ਜਾਂ ਤਾਂ ਉਹ ਐਮਰਜੈਂਸੀ ਲਾ ਕੇ ਚਲਾ ਸਕਦਾ ਹੈ, ਕਿਉਂਕਿ ਜੇ ਇਹ ਇੱਥੇ ਮੀਡੀਆ ਫ੍ਰੀ ਹੋਵੇ ਜਿੰਨਾ ਵੀ ਹੈ, ਕਿਉਂਕਿ ਮੀਡੀਆ ਤਾਂ ਆਪੇ ਆਪ ਚਾਪਲੂਸੀ ਕਰਨ ਵਾਸਤੇ ਗੋਡੇ ਟੇਕ ਕੇ ਬੈਠਾ ਉਹਦੇ ਸਾਹਮਣੇ। ਲੇਕਿਨ ਫਿਰ ਵੀ ਇੱਕ ਆਸ ਦੀ ਕਿਰਨ ਬਣੀ ਰਹਿੰਦੀ ਹੈ ਔਰ ਕੁਝ ਲੋਕ ਮੀਡੀਆ ਦੇ ਵਿੱਚ ਆਪਣੀ ਜੋ ਸਮਝਣ ਕੌਨਸ਼ੀਅਸ ਵੱਲੋਂ ਡਿਊਟੀ ਹੈ ਉਹ ਕਰਦੇ ਰਹਿੰਦੇ ਨੇ। ਤਾਂ ਇਸ ਕਰਕੇ ਮੀਡੀਆ ਫ੍ਰੀ ਹੋਵੇ ਤੇ ਇਸ ਤਰ੍ਹਾਂ ਦਾ ਰਾਜ, ਇੱਕ ਪੁਰਖੀ ਰਾਜ ਨਹੀਂ ਚੱਲ ਸਕਦਾ, ਇਹ ਜ਼ਾਹਰ ਹੈ। ਔਰ ਜਿਹੜੇ ਲੋਕਾਂ ਦੇ ਅਧਿਕਾਰ ਕਾਇਮ ਰਹਿਣ, ਜੁਡੀਸ਼ਰੀ ਦੇ ਨਾਲ ਜੋ ਅੱਜ ਕੱਲ੍ਹ ਕੌਨਫਲਿਕਟ ਚੱਲ ਰਹੀ ਹੈ, ਇਹ ਕਹਿੰਦੇ ਨੇ ਕਿ ਅਸੀਂ ਆਪਣੇ ਲੋਕ ਤੁਹਾਡੇ ਜੱਜਾਂ ਨੂੰ ਭਰਤੀ ਕਰਨ ਵਾਸਤੇ ਬਣਾਵਾਂਗੇ ਔਰ ਜੱਜ ਕਹਿੰਦੇ ਨੇ ਕਿ ਨਹੀਂ, ਜੁਡੀਸ਼ਰੀ ਆਪਣੇ ਆਪ ਆਪਣੀ ਭਰਤੀ ਕਰੇਗੀ। ਤਾਂ ਇਹ ਕੌਨਫਲਿਕਟ ਵੀ ਇੱਕ ਐਸੀ ਕੌਨਫਲਿਕਟ ਹੈ ਜਿਸ ਦੇ ਵਿੱਚ ਅਸੀਮ ਸੰਭਾਵਨਾਵਾਂ ਹਨ ਐਮਰਜੈਂਸੀ ਲੱਗਣ ਦੀਆਂ। ਦੂਸਰਾ ਜਿਹੜਾ ਹੈ, ਜਿਹੜਾ ਇਹਨਾਂ ਨੇ ਆਪਣਾ ਰਾਜ ਧਰਮ ਬਣਾਇਆ, ਉਹ ਇਹ ਹੈ ਕਿ ਚੰਦ ਉਤਲੇ ਲੋਕਾਂ ਦੀ, ਜਿਵੇਂ ਕਿ ਹੁਣ ਹਿੰਦੁਸਤਾਨ ਦੇ ਵਿੱਚ ਕੁੱਲ ਮਿਲਾ ਕੇ 5 ਲੱਖ ਕਰੋੜ ਰੁਪਇਆ 10-12 ਘਰਾਣਿਆਂ ਨੂੰ ਇਹਨਾਂ ਨੇ ਕਰਜ਼ਾ ਦਿੱਤਾ ਹੋਇਆ ਹੈ। ਇੰਨਾ ਕੁ ਤਕਰੀਬਨ ਸਾਰੇ ਬੈਂਕਾਂ ਦਾ ਕੈਪੀਟਲ ਹੈ, ਸਾਰੇ ਬੈਂਕ ਮਿਲਾ ਕੇ ਹਿੰਦੁਸਤਾਨ ਦੇ ਇੰਨਾ ਕੁ ਕੈਪੀਟਲ ਉਹਨਾਂ ਕੋਲ ਹੈ। ਤਾਂ ਇਹ ਜਿਹੜਾ ਹੈ ਇੱਕ ਕਿਸਮ ਦਾ ਇਸ ਤਰ੍ਹਾਂ ਦਾ ਨਿਜ਼ਾਮ ਬਣਾਉਣਾ ਜਿਸ ਦੇ ਵਿੱਚ ਲੋਕ ਭਲਾਈ ਦੀ ਕੋਈ ਗੱਲ ਨਹੀਂ, ਲੇਕਿਨ ਸਿਰਫ ਜਿਹੜੇ ਉਤਲੇ ਲੋਕ 10-15% ਕੁਲੀਨ ਵਰਗ ਹੈ, ਉਹ ਹੁਣ ਤਾਂ ਅੱਜ ਕੱਲ ਤਾਂ ਹੋਰ ਵੀ ਘਟ ਗਿਆ ਹੋਵੇਗਾ, ਜਿਸ ਦੇ ਵਿੱਚ ਸਿਆਸਤਦਾਨ ਤੇ ਇਹ ਜਿਹੜੇ ਇੰਡਸਟਰੀ ਘਰਾਣੇ ਹਨ ਇਹ ਆਉਂਦੇ ਹਨ। ਕੁਛ ਇਹਨਾਂ ਦੇ ਜਿਹੜੇ ਸਪੋਰਟਰ ਹਨ ਉਹ ਆ ਜਾਣਗੇ ਕਿ 10-15% ਦੇ ਕੋਲ ਇੰਨਾ ਸਰਮਾਇਆ ਦੇ ਕੇ ਇਹ, ਔਰ ਜਿਹੜਾ ਗਰੀਬ ਆਦਮੀ ਹੈ ਉਹ ਅੱਜ ਪਿਸ ਰਿਹਾ ਹੈ ਮਹਿੰਗਾਈ ਦੇ ਵਿੱਚ। ਔਰ ਮਹਿੰਗਾਈ ਤੋਂ ਇਲਾਵਾ ਵੀ ਲੋਕਾਂ ਦੇ ਕੋਲ ਘਰਾਂ ਦੇ ਉੱਤੇ ਘਰ ਨਹੀਂ ਹਨ, ਸਿਰ ਦੇ ਉੱਤੇ ਛੱਤ ਨਹੀਂ ਹੈ ਔਰ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਮਿਆਰ ਹੈ ਉਹ ਬਹੁਤ ਮਾੜਾ ਹੈ। ਤੇ ਜਿਹੜਾ ਹੈਲਥ ਦੇ ਸਾਡਾ ਸਿਸਟਮ ਹੈ ਉਸ ਦੇ ਵਿੱਚ ਕੋਈ ਵੀ ਗਰੀਬ ਅੱਜ ਦਵਾਈ ਅਫੋਰਡ ਨਹੀਂ ਕਰ ਸਕਦਾ। ਸੋ ਇਸ ਕਿਸਮ ਦਾ ਜਿਹੜਾ ਨਿਜ਼ਾਮ ਸਿਰਜਿਆ ਜਾ ਰਿਹਾ ਹੈ ਇਸ ਦੇ ਵਿੱਚ ਅਨਿਆਂ ਹੀ ਅਨਿਆਂ ਹੈ ਔਰ ਅਗਾਂਹ ਨੂੰ ਜਾ ਕੇ ਇਹ ਅਨਿਆਂ ਹੋਰ ਵਧੇਗਾ। ਹੁਣ ਅੱਜ ਜਿਹੜਾ ਕੁਝ ਹੋਇਆ ਇਸ ਦੇ ਵਿੱਚ ਫੋਰਨ ਸੈਕਟਰੀ ਕਹਿੰਦੀ ਹੈ ਕਿ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ। ਇੱਕ ਵਰਗ ਹੈ ਜਿਹੜਾ ਕਿ ਸਿਵਲ ਸਰਵਿਸਿਜ਼ ਦਾ, ਉਸ ਨੂੰ ਵੀ ਸੱਤਾ ਦੇ ਗਲਿਆਰੇ ਤੋਂ ਮਨਫੀ ਕੀਤਾ ਜਾ ਚੁੱਕਿਆ। ਹੁਣ ਸਿਰਫ ਪੁਲਿਸ ਦੇ ਬਲਬੂਤੇ, ਪੁਲਿਸ ਦੀ ਸਪੋਰਟ ਦੇ ਨਾਲ ਇਹ ਰਾਜ ਸਾਰੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਚੱਲ ਰਹੇ। ਯੂਪੀ ਦੇ ਵਿੱਚ ਤੁਸੀਂ ਬਾਰ-ਬਾਰ ਦੇਖਿਆ ਹੋਣਾ ਕਿਸ ਤਰ੍ਹਾਂ ਨਾਲ ਲੌਲੈਸਨੈਸ ਔਰ ਕਿਸ ਤਰ੍ਹਾਂ ਉਸ ਨੂੰ ਸਿਰਫ ਪੁਲਿਸ ਦੇ ਰਾਹੀਂ ਕਾਇਮ ਰੱਖਿਆ ਜਾ ਰਿਹਾ ਹੈ। ਸੋ ਇਹ ਕਿੰਨੀ ਦੇਰ ਚੱਲੇਗਾ? ਆਪਣੇ ਅਡਵਾਨੀ ਵਰਗੇ ਸਿਆਣੇ ਬੰਦੇ ਜਾਣਦੇ ਨੇ ਕਿ ਇਹ ਬਹੁਤੀ ਦੇਰ ਚੱਲਣ ਵਾਲੀ ਗੱਲ ਨਹੀਂ ਹੈ ਔਰ ਇੱਕ ਦਿਨ ਆਏਗਾ ਜਦੋਂ ਕਿ ਲੋਕ ਜਿਹੜੇ ਸਮਝਦੇ ਨੇ ਕਿ ਉਹਨਾਂ ਨੂੰ
परमात्मा ने ਇਹ ਗੱਦੀਆਂ ਬਖਸ਼ੀਆਂ ਨੇ ਸਦਾ ਵਾਸਤੇ ਆਪਣੇ ਅਗਾਂਹ ਪਰਿਵਾਰਾਂ ਨੂੰ ਸੌਂਪਣ ਵਾਸਤੇ। ਉਹ ਲੋਕ ਮਹਿਸੂਸ ਕਰਨਗੇ ਕਿ ਇਹ ਸਾਡੀ ਗੱਦੀ ਖਿਸਕਦੀ ਜਾ ਰਹੀ ਹੈ ਔਰ ਐਮਰਜੈਂਸੀ ਲਾਉਣ ਦੀ ਸੋਚਣਗੇ। ਇਹ ਐਮਰਜੈਂਸੀ ਸ਼ਾਇਦ ਇੱਕ ਵਾਰੀ ਫੇਰ ਲੱਗੇ, ਇਸ ਦੀ ਸੰਭਾਵਨਾ ਅਡਵਾਨੀ ਨੇ ਦੱਸੀ ਹੈ। ਔਰ ਇਸ ਸੰਭਾਵਨਾ ਸਾਡੇ ਮੁਲਕ ਦੇ ਨਿਜ਼ਾਮ ਦਾ ਜੋ ਇਸ ਵੇਲੇ ਵਰਤਾਰਾ ਹੈ ਔਰ ਜੋ ਹਾਲਤ ਹੈ ਮੁਲਕ ਦੀ, ਉਸ ਦੇ ਵਿੱਚੋਂ ਵੀ ਸਾਫ਼ ਨਜ਼ਰ ਆਉਂਦੀ ਹੈ। ਜੀ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਦੇ ਉੱਪਰ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਇਹਦੇ ਉੱਪਰ ਤਾਂ ਅਸੀਂ ਫਿਰ ਵੀ ਨੈਕਸਟ ਟਾਈਮ ਤੁਹਾਨੂੰ ਹੋਰ ਵੀ ਵੇਰਵੇ ਸਹਿਤ ਗੱਲਬਾਤ ਕਰਨਾ ਚਾਹਾਂਗੇ, ਪਰ ਜਿਸ ਤਰ੍ਹਾਂ ਦੋ ਹੋਰ ਮੁੱਦੇ ਨੇ ਉਹਦੇ ਉੱਪਰ ਸਾਡੇ ਵਿਚਾਰ ਲੈਣਾ ਚਾਹਾਂਗੇ। ਸਾਡੇ ਕੋਲ 8 ਮਿੰਟ ਰਹਿ ਗਏ ਨੇ। ਪਹਿਲਾਂ ਕਿ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਆਪਣੀ ਸਰਕਾਰ ਨੂੰ ਕਰਪਸ਼ਨ ਫ੍ਰੀ ਸਰਕਾਰ ਕਹਿਣ ਵਾਲਾ ਮੋਦੀ ਹੁਣ ਕਾਨੂੰਨ ਦੇ ਭਗੌੜੇ ਜਿਹੜਾ ਲਲਿਤ ਮੋਦੀ ਨੂੰ ਵਿਦੇਸ਼ ਮੰਤਰੀ ਆਈ ਥਿੰਕ ਸੁਸ਼ਮਾ ਸਵਰਾਜ ਵੱਲੋਂ ਇੰਗਲੈਂਡ ਤੋਂ ਡਾਕੂਮੈਂਟ ਬਣਾਉਣ ਦੇ ਸਕੈਂਡਲ ਦੇ ਵਿੱਚ ਫਸਿਆ ਹੋਇਆ ਹੈ। ਇਸ ਸਕੈਂਡਲ ਵਿੱਚ ਆਲਸੋ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਫਸੀ ਹੋਈ ਹੈ, ਉਹਦਾ ਵੀ ਨਾਮ ਆ ਰਿਹਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਇਸ ਦੇ ਬਾਰੇ ਇਹ ਸਾਰੀ ਗੱਲ ਮੈਂ ਅੱਧੀ ਤਾਂ ਮੈਂ ਕਰ ਹੀ ਚੁੱਕਿਆ ਹਾਂ। ਇਹ ਜਿਹੜਾ ਹਿੰਦੁਸਤਾਨ ਮੁਲਕ ਹੈ ਇਸ ਵੇਲੇ ਇੱਕ ਐਸੇ ਲੋਕਾਂ ਦੀ ਗ੍ਰਿਫਤ ਦੇ ਵਿੱਚ ਹੈ ਜਿਹੜੇ ਕਿ ਜ਼ੁਬਾਨ ਦੇ ਉੱਤੇ ਜਿਨ੍ਹਾਂ ਦੇ ਹੋਰ ਕੁਛ ਹੈ ਔਰ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੁਝ ਹੋਰ ਹੈ। ਉੱਤੋਂ ਕਹਿੰਦੇ ਨੇ ਕਿ ਇਸ ਸਿੱਖ ਵੀ ਹਿੰਦੂ ਹੁੰਦੇ ਨੇ ਤੇ ਅੰਦਰੋਂ ਅੰਦਰ ਕਹਿੰਦੇ ਨੇ ਕਿ ਇਹਨਾਂ ਨੂੰ ਹਿੰਦੂ ਬਣਾ ਕੇ ਹੀ ਅਸੀਂ ਸਾਹ ਲੈਣਾ ਹੈ। ਹਿੰਦੂਆਂ ਦੇ ਮੰਦਿਰ ਜਿਸ ਤਰ੍ਹਾਂ ਉਹ ਗੌਰੀ ਢਾਉਂਦਾ ਸੀ, ਇਸ ਤਰ੍ਹਾਂ ਹੀ ਇਹ ਸਿੱਖਾਂ ਦੇ ਗੁਰਦੁਆਰੇ ਹਰਕੀ ਪੌੜੀ ਵਾਲਾ ਔਰ ਬਾਕੀ ਦੇ ਸਾਰੇ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨਿਤ ਰੋਜ਼ ਇੱਥੇ ਹੋ ਰਹੀਆਂ ਉਹਨਾਂ ਤੋਂ ਜ਼ਾਹਰ ਹੁੰਦਾ ਹੈ। ਸੋ ਇਸ ਕਿਸਮ ਦਾ ਨਿਜ਼ਾਮ ਇਹਨਾਂ ਨੇ ਬਣਾਇਆ ਹੋਇਆ। ਇਸ ਨਿਜ਼ਾਮ ਦੇ ਵਿੱਚ ਜਿਹੜਾ ਡਬਲ ਸਪੀਕ ਡਬਲ ਥਿੰਕ ਇਹ ਨਿਜ਼ਾਮ ਹੈ, ਇਸ ਦੇ ਵਿੱਚ ਇਹ ਕਹਿੰਦੇ ਨੇ ਕਿ ਲੋਕਾਂ ਦੇ ਵਿਚਾਰਾਂ ਨੂੰ ਤਰਜੀਹ ਦੇ ਰਹੇ ਹਾਂ, ਲੇਕਿਨ ਅਸਲੀਅਤ ਦੇ ਵਿੱਚ ਇਹ ਸਿਰਫ ਉਹਨਾਂ ਲੋਕਾਂ ਨੂੰ ਤਰਜੀਹ ਦੇ ਰਹੇ ਨੇ ਜਿਨ੍ਹਾਂ ਦੇ ਕੋਲੋਂ ਕਰੋੜਾਂ ਰੁਪਏ ਇਹਨਾਂ ਨੇ ਲੈਣੇ ਹੁੰਦੇ ਨੇ ਤੇ ਜਿਨ੍ਹਾਂ ਨੇ ਇਹਨਾਂ ਦੇ ਜੋ ਚੋਣ ਖਰਚੇ ਦੇਣੇ ਹੁੰਦੇ ਨੇ, ਇਹਨਾਂ ਲੋਕਾਂ ਦੇ ਵਾਸਤੇ ਇਹ ਨਿਜ਼ਾਮ ਚਲਾਇਆ ਜਾ ਰਿਹਾ ਹੈ। ਔਰ ਲਲਿਤ ਮੋਦੀ ਉਸ ਦੇ ਵਿੱਚ ਇੱਕ ਕਿੰਗ ਪਿਨ ਹੈ, ਸਮਝ ਲਓ। ਉਸਨੇ ਕੋਈ 12,000 ਕਰੋੜ ਰੁਪਏ ਦਾ ਕੋਈ ਕਬਲਾ ਕੀਤਾ ਹੋਇਆ ਔਰ ਉਸ ਦੇ ਵਿੱਚ ਉਹ ਬਾਹਰ ਇੰਗਲੈਂਡ ਦੇ ਵਿੱਚ ਛੁਪਿਆ ਹੋਇਆ ਸੀ। ਉਸ ਨੂੰ ਉਸ ਜਿੰਨੇ ਦੇਰ ਦਾ ਉਹ ਉਸ ਕਬਲੇ ਦੇ ਵਿੱਚ ਸ਼ਾਮਲ ਹੈ। ਸੁਸ਼ਮਾ ਸਵਰਾਜ ਦਾ ਘਰ ਵਾਲਾ ਉਸ ਦਾ ਵਕੀਲ ਹੈ ਔਰ ਹੁਣ ਪਿਛਲੇ 7 ਸਾਲਾਂ ਤੋਂ ਉਸ ਦੀ ਲੜਕੀ ਵੀ ਉਸ ਦੀ ਬਾਂਸੁਰੀ ਉਸ ਦੀ ਵਕੀਲ ਹੈ। ਔਰ ਜਿਹੜੀ ਸਿੰਧੀਆ ਦੀ ਤੁਸੀਂ ਗੱਲ ਕਰ ਰਹੇ ਸੀ ਮੁੱਖ ਮੰਤਰੀ ਦੇ ਲੜਕੇ ਨੇ ਆਪਣੀ ਇੱਕ ਨਾਨ ਐਗਜ਼ਿਸਟੈਂਟ ਫਰਮ ਕੋਈ ਫਰਮ ਬਣਾ ਕੇ, ਅੱਜ ਕੱਲ੍ਹ ਇਹ ਰਿਵਾਜ ਹੈ ਜਦੋਂ ਬਾਦਲਾਂ ਦੀ ਚਾਰਜ ਸ਼ੀਟ ਦਾਖਲ ਹੋਈ ਸੀ 5-7 ਸਾਲ ਪਹਿਲਾਂ ਕੋਰਟ ਦੇ ਵਿੱਚ, ਤਾਂ ਉਸ ਦੇ ਵਿੱਚ 100 ਇਹੋ ਜਿਹੇ ਮੁਕੱਦਮੇ ਸਨ ਜਿਨ੍ਹਾਂ ਦੇ ਵਿੱਚ ਇੱਕ ਕੰਪਨੀ ਬਣਾ ਲਈ, ਲੋਕਾਂ ਕੋਲੋਂ ਉਸ ਦੀਆਂ ਸ਼ੇਅਰਸ ਫਲੋਟ ਕਰਤੀਆਂ ਔਰ ਉਸ ਦੇ ਉਹ ਜਿਹੜੇ ਇੰਟਰਸਟਿਡ ਲੋਕ ਹਨ ਉਹਨਾਂ ਕੋਲੋਂ ਉਸ ਦੀ ਖਰੀਦ ਕਰਵਾ ਲਈ। ਹੁਣ ਇਸ ਨੇ ਲਲਿਤ ਮੋਦੀ ਨੇ ਆਪਣੇ ਸਿੰਧੀਆ ਦੇ ਲੜਕੇ ਕੋਲੋਂ ਇੱਕ ਕੰਪਨੀ ਦੇ ਵਿੱਚ ਸ਼ੇਅਰ ਖਰੀਦੇ ਨੇ ਜਿਹੜੇ 10 ਰੁਪਏ ਦੇ 6 ਸ਼ੇਅਰ ਸਨ ਔਰ 96,000 ਦੇ ਵਿੱਚ ਖਰੀਦੇ ਨੇ। ਇਸ ਤਰ੍ਹਾਂ ਉਸਨੇ 11 ਕਰੋੜ ਰੁਪਇਆ ਉਸ ਨੂੰ ਦਿੱਤਾ ਹੈ ਔਰ ਉਹ ਕੰਪਨੀ ਕੀ ਕਰਦੀ ਹੈ ਉਸ ਦੇ ਬਾਰੇ ਕੁਝ ਵੀ ਨਹੀਂ ਪਤਾ। ਐਕਚੁਅਲੀ ਉਹ ਕੰਪਨੀ ਸਿਰਫ ਕਾਗਜ਼ਾਂ ਦੇ ਵਿੱਚ ਹੈ, ਐਗਜ਼ਿਸਟ ਨਹੀਂ ਕਰਦੀ। ਤਾਂ ਇਸ ਦਾ ਮਤਲਬ ਹੈ ਕਿ 11 ਕਰੋੜ ਰੁਪਇਆ ਉਸਨੇ ਉਸ ਨੂੰ ਰਿਸ਼ਵਤ ਦਿੱਤਾ ਤੇ ਉਸ ਦੀ ਮਦਦ ਲਈ। ਤੇ ਇਸ ਤਰ੍ਹਾਂ ਹੀ ਸੁਸ਼ਮਾ ਸਵਰਾਜ ਦੇ ਘਰ ਵਾਲੇ ਨੂੰ, ਇਸ ਦੀ ਲੜਕੀ ਬਾਂਸੁਰੀ ਨੂੰ ਉਸਨੇ ਕੀ ਦਿੱਤਾ, ਇਸ ਦੇ ਬਾਰੇ ਹੌਲੀ ਹੌਲੀ ਵੇਰਵਾ ਸਾਡੇ ਸਾਹਮਣੇ ਆ ਜਾਏਗਾ। ਲੇਕਿਨ ਇਹ ਸਾਰਾ ਕੁਝ ਸਿਰਫ ਪੈਸਾ ਕਮਾਉਣ ਦੀ ਜਿਹੜੀ ਇਹਨਾਂ ਦੀ ਨੀਤੀ ਹੈ, ਜਿਹੜੇ ਲక్ష్ਮੀ ਦੇ ਪੁਜਾਰੀ ਹਨ ਉਹਨਾਂ ਲੋਕਾਂ ਦੀ ਇਹ ਨੀਤੀ ਚੱਲ ਰਹੀ ਹੈ ਔਰ ਇਸ ਦੇ ਵਿੱਚ ਸਾਰੇ ਮੁਲਕ ਨੂੰ ਨਮੋਸ਼ੀ ਸਹਿਣੀ ਪੈ ਰਹੀ ਹੈ। ਜੀ ਤੇ ਵੀਰ ਜੀ, ਅਸੀਂ ਪ੍ਰੋਫੈਸਰ ਭੁੱਲਰ ਜੀ ਦੇ ਬਾਰੇ ਵੀ ਤੁਹਾਡੇ ਨਾਲ ਥੋੜੇ ਮਿੰਟਾਂ ਦੇ ਵਿੱਚ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਜੀ ਨੂੰ ਅੰਮ੍ਰਿਤਸਰ ਦੇ ਵਿੱਚ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਹੈ। ਮੋਦੀ ਨੂੰ ਤੇ ਕਾਫੀ ਬੀਜੇਪੀ ਨੂੰ ਵੀ ਇਸ ਦੇ ਨਾਲ ਕਾਫੀ ਪ੍ਰੋਬਲਮਸ ਆ ਰਹੀਆਂ ਨੇ, ਮੀਡੀਆ ਨੂੰ ਵੀ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਉਹਨਾਂ ਨੇ ਕਾਫੀ ਸਾਰਾ ਦਿਖਾਇਆ ਮੀਡੀਆ ਦੇ ਵਿੱਚ। ਬਾਦਲ ਸਰਕਾਰ ਵੀ ਇਸ ਵਿੱਚ ਆਪਣੀ ਕਾਫੀ ਸਿਆਸਤ ਖੇਲ ਰਿਹਾ ਹੈ, ਸਿਆਸੀ ਲਾਹਾ ਲੈ ਰਿਹਾ ਹੈ। ਤੁਸੀਂ ਇਸ ਸਭ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ?
ਕਿਸ ਨਜ਼ਰੀਏ ਤੋਂ ਵੇਖਦੇ ਹੋ ਤੁਸੀਂ ਇਸ ਨੂੰ? ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੇ ਬਾਰੇ ਮੈਂ ਬਹੁਤ ਸਟੱਡੀ ਕੀਤੀ ਹੈ ਔਰ ਇਸ ਦੀ ਫੈਮਿਲੀ ਨੂੰ, ਜਿਸ ਤਰ੍ਹਾਂ ਇਸ ਦੇ ਮਾਸਟਰ ਨੂੰ ਔਰ ਇਸ ਦੇ ਇੱਕ ਰਿਸ਼ਤੇਦਾਰਾਂ ਨੂੰ ਮਾਰਿਆ ਗਿਆ, ਇਸ ਦੇ ਫਾਦਰ ਨੂੰ ਮਾਰਿਆ ਗਿਆ, ਮੈਨੂੰ ਪਤਾ ਹੈ ਕਿ ਬਿਲਕੁਲ ਨਿਰਦੋਸ਼ ਆਦਮੀ ਹੈ। ਇਸ ਦੇ ਅਗੇਂਸਟ ਕੋਈ ਵੀ ਕਾਨੂੰਨ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਾ ਸਕਦਾ। ਇਹ ਇਹਨਾਂ ਨੇ ਨਜਾਇਜ਼ ਫਸਾ ਕੇ ਗਲਤ ਬੇਕਾਨੂੰਨਾ ਕਾਨੂੰਨ ਬਣਾ ਕੇ ਉਸ ਦੇ ਅਧੀਨ ਇਸ ਨੂੰ ਇੰਨੀ ਦੇਰ ਤੋਂ ਕੈਦ ਦੇ ਵਿੱਚ ਰੱਖਿਆ ਹੋਇਆ ਹੈ। ਇਹ ਯਕੀਨਨ ਹੈ। ਔਰ ਇਹ ਇੱਕ ਵਾਰੀ ਮੈਂ ਮਾਰਕੰਡੇ ਕਾਰਜੂ ਨੂੰ ਮਿਲਿਆ ਜੋ ਕਿ ਸੁਪਰੀਮ ਕੋਰਟ ਦਾ ਜੱਜ ਸੀ। 2-3 ਹੋਰ ਵਕੀਲ ਸਨ ਮੇਰੇ ਨਾਲ ਔਰ ਉਸਨੇ ਕਿਹਾ ਕਿ ਜਿਹੜਾ ਇੱਥੋਂ ਦਾ ਅਫਜ਼ਲ ਗੁਰੂ ਸੀ ਜੰਮੂ ਕਸ਼ਮੀਰ ਦਾ, ਉਹ ਬਿਲਕੁਲ ਨਿਰਦੋਸ਼ ਸੀ, ਉਸ ਨੂੰ ਖਾਮਖਾ ਫਾਂਸੀ ਲਾਇਆ ਗਿਆ। ਇਸੇ ਤਰ੍ਹਾਂ ਹੀ ਭੁੱਲਰ ਨੂੰ ਟੰਗਿਆ ਹੋਇਆ ਹੈ ਇਹਨਾਂ ਨੇ ਖਾਮਖਾ। ਔਰ ਇਹ ਜਿਹੜਾ ਹੁਣ ਇਸ ਨੂੰ ਟ੍ਰਾਂਸਫਰ ਕੀਤਾ ਹੈ, ਉਹ ਮੈਨੂੰ ਜਾਪਦਾ ਹੈ ਕਿ ਸਿਰਫ ਕੇਜਰੀਵਾਲ ਦੇ ਕਹਿਣ ਦੇ ਉੱਤੇ ਉਹ ਟ੍ਰਾਂਸਫਰ ਹੋਇਆ ਹੈ। ਔਰ ਇਹ ਪ੍ਰਕਾਸ਼ ਸਿੰਘ ਬਾਦਲ ਇਸ ਨੂੰ ਪਿਛਲੀ ਵਾਰੀ ਜਦੋਂ ਆਫਰ ਹੋਈ ਸੀ, ਇਹ ਕਹਿੰਦਾ ਸੀ ਮੈਂ ਚਿੱਠੀਆਂ ਲਿਖੀਆਂ, ਕੋਈ ਚਿੱਠੀਆਂ ਨਹੀਂ ਸੀ ਲਿਖੀਆਂ, ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਟ੍ਰਾਂਸਫਰ ਕਰ ਦਿੰਦੇ ਹਾਂ ਪੰਜਾਬ ਦੇ ਵਿੱਚ, ਜੇ ਹੋ ਜਾਏ ਤਾਂ ਚੰਗਾ ਹੈ ਕਿ ਨਹੀਂ। ਤਾਂ ਇਸਨੇ ਜਵਾਬ ਦਿੱਤਾ ਸੀ ਕਿ ਇਹ ਦਹਿਸ਼ਤਗਰਦ ਹੈ, ਇੱਥੇ ਆ ਕੇ ਬੜਾ ਖਲਲ ਪਏਗਾ, ਇਸ ਨੂੰ ਟ੍ਰਾਂਸਫਰ ਨਹੀਂ ਕਰਨਾ ਚਾਹੀਦਾ। ਭੁੱਲਰ ਵਿਚਾਰਾ ਜੋ ਮੈਨੂੰ ਜਾਪਦਾ ਹੈ ਇਸ ਵੇਲੇ ਉਹ ਐਸੀ ਮਾਨਸਿਕ ਹਾਲਤ ਦੇ ਵਿੱਚ ਹੈ ਨਹੀਂ ਕਿ ਉਹ ਜ਼ਿਆਦਾ ਪ੍ਰਭਾਵ ਪਾ ਸਕੇ ਪੰਜਾਬ ਦੀ ਸਿਆਸਤ ਦੇ ਉੱਤੇ, ਨਾ ਹੀ ਸਿਆਸਤ ਦੇ ਵਿੱਚ ਉਸ ਦਾ ਕੋਈ ਦਖਲ ਰਿਹਾ। ਲੇਕਿਨ ਫਿਰ ਵੀ ਉਸ ਕੋਲੋਂ ਇਹ ਡਰ ਰਹੇ ਨੇ, ਕਿਉਂਕਿ ਡਰ ਨਹੀਂ ਰਹੇ, ਐਕਚੁਅਲੀ ਇਹ ਸਿੱਖਾਂ ਨੂੰ ਸਿਆਸਤ ਦੇ ਵਿੱਚੋਂ ਸਿੱਖ ਨਜ਼ਰੀਏ ਨੂੰ ਮਨਫੀ ਕਰਨਾ ਚਾਹੁੰਦੇ ਨੇ। ਔਰ RSS ਤੇ ਪ੍ਰਕਾਸ਼ ਸਿੰਘ ਬਾਦਲ ਦਾ ਇਹ ਸਾਂਝਾ ਪ੍ਰੋਜੈਕਟ ਹੈ। ਇਹਨਾਂ ਨੇ ਸਿੱਖਾਂ ਨੂੰ ਖਤਮ ਕਰਨਾ ਹੈ, ਸਿੱਖਾਂ ਦੇ ਵਿੱਚੋਂ ਸਿੱਖੀ ਨੂੰ ਖਤਮ ਕਰਨਾ ਹੈ। ਔਰ ਪੱਗਾਂ ਬੰਨਣ ਦੇ ਉੱਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ, ਜਿਨ੍ਹਾਂ ਨੇ ਬੰਨਣੀਆਂ ਮੰਨ ਲੈਣ। ਇਹ ਚਾਹੁਣਗੇ ਵੀ ਸਾਰੇ ਲਾ ਦੇਣ, ਲੇਕਿਨ ਜੇ ਫਿਰ ਵੀ ਕੋਈ ਬੰਨਣਾ ਚਾਹੁੰਦੇ ਨੇ ਤਾਂ ਮੰਨ ਲੈਣ। ਇਹਨਾਂ ਨੂੰ ਸਿਰਫ ਸਿੱਖੀ ਦੇ ਜਿਹੜੇ ਅਸੂਲ ਹਨ, ਲੋਕ ਰਾਜ ਪੱਖੀ, ਲੋਕਾਂ ਦੇ ਹੱਕ ਦੇ ਅਸੂਲ, ਜਾਤ-ਪਾਤ ਦੇ ਵਿਰੁੱਧ ਅਸੂਲ, ਇਹ ਜਿਹੜਾ ਇੱਕ ਭੇਦਭਾਵ ਹੈ ਸਿਆਸਤ ਦੇ ਵਿੱਚ, ਸਮਾਜ ਦੇ ਵਿੱਚ, ਇਸ ਨੂੰ ਖਤਮ ਕਰਨ ਦੇ ਅਸੂਲ, ਇਹ ਉਹਨਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ। ਔਰ ਇਸ ਕਰਕੇ ਇਹਨਾਂ ਨੂੰ ਪ੍ਰੋਫੈਸਰ ਭੁੱਲਰ ਦਾ ਪੰਜਾਬ ਦੇ ਵਿੱਚ ਆਉਣਾ ਬਹੁਤ ਰੜਕਦਾ ਹੈ। ਪ੍ਰੋਫੈਸਰ ਭੁੱਲਰ ਨੇ ਕੋਈ ਜ਼ੁਲਮ ਨਹੀਂ ਕੀਤਾ, ਉਸ ਨੂੰ ਆਜ਼ਾਦ ਹੋਣਾ ਚਾਹੀਦਾ, ਉਸ ਨੂੰ ਕਦੇ ਵੀ ਕੈਦ ਦੇ ਵਿੱਚ ਰੱਖਿਆ ਨਹੀਂ ਸੀ ਜਾਣਾ ਚਾਹੀਦਾ, ਲੇਕਿਨ ਅੱਜ ਉਸ ਨੂੰ ਆਜ਼ਾਦੀ ਦਾ ਹੱਕ ਹੈ ਔਰ ਉਸ ਨੂੰ ਮਿਲਣਾ ਚਾਹੀਦਾ। ਇਹ ਸਾਡਾ ਨਿਆਂ ਪਸੰਦ ਲੋਕਾਂ ਦਾ ਨਜ਼ਰੀਆ ਹੈ। ਜੀ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਕਰੰਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਬਾਹਰ ਦੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।